ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ ਕਿ ਅੱਜ ਸਵੇਰੇ 7 ਵਜੇ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਜਿਹੜਾ ਆ ਜੰਗ ਚੱਲ ਰਹੀ ਹੈਗੀ ਆ, ਉਸ ਨੂੰ 5 ਦਿਨਾਂ ਦੇ ਲਈ ਬੰਦ ਕੀਤਾ ਗਿਆ ਹੈ। ਜਿਹਦੇ ਸੰਬੰਧ ਦੇ ਵਿੱਚ ਹਮਾਸ ਵਾਲਿਆਂ ਨੇ ਪਹਿਲਾ ਬੈਚ ਜਿਹੜਾ ਆ ਕੈਦੀਆਂ ਦਾ, ਉਹਦੇ ਵਿੱਚੋਂ 24 ਜਾਣਿਆਂ ਨੂੰ ਛੱਡਿਆ ਹੈਗਾ। 24 ਦੇ ਵਿੱਚੋਂ 13 ਜਾਣੇ ਇਜ਼ਰਾਈਲੀ ਆ, 10 ਲੋਕ ਥਾਈਲੈਂਡ ਨੂੰ ਬਿਲੋਂਗ ਕਰਦੇ ਆ ਤੇ ਇੱਕ ਫਿਲੀਪੀਨੋ ਸਿਟੀਜ਼ਨ ਹੈਗਾ। ਇਹ ਕਤਰ ਦੇ ਜੋ ਆਫੀਸ਼ੀਅਲਸ ਆ, ਜੋ ਨੈਗੋਸ਼ੀਏਸ਼ਨ ਟੀਮ ਦੇ ਵਿੱਚ ਸੀਗੇ, ਤੇ ਨਾਲ ਦੀ ਨਾਲ ਜਿਨ੍ਹਾਂ ਨੇ ਪੈਲਸਤੀਨੀਅਨ ਕੈਦੀਆਂ ਨੂੰ ਵੀ ਸਵੈਪ ਕਰਨਾ ਹੈਗਾ, ਉਹਨਾਂ ਨੇ ਦੱਸਿਆ ਹੈਗਾ 4 ਦਿਨਾਂ ਦਾ ਸੀਜ਼ ਫਾਇਰ ਹੋਇਆ ਹੈਗਾ। ਜੋ ਕੈਦੀ ਆ ਉਹਨਾਂ ਦੇ ਵਿੱਚ ਬੀਬੀਆਂ ਵੀ ਆ, ਬੱਚੇ ਵੀ ਆ। ਉਹਨਾਂ ਦਾ ਹੁਣ ਮੈਡੀਕਲ ਚੈੱਕਅਪ ਹੋ ਰਿਹਾ ਆ, ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ ਤੇ ਉਹਨਾਂ ਨੂੰ ਇਸ ਤੋਂ ਬਾਅਦ ਇਜ਼ਰਾਈਲ ਦੇ ਜਿਹੜੇ ਹਸਪਤਾਲਸ ਆ ਉਹਨਾਂ ਦੇ ਵਿੱਚ ਲਿਜਾਇਆ ਜਾਊਗਾ। ਕਤਰ ਇੱਕ ਕੀ ਮੀਡੀਏਟਰ ਸੀਗਾ ਇਹ ਸਾਰੀ ਡੀਲ ਦੇ ਵਿੱਚ। ਇੰਟਰਨੈਸ਼ਨਲ ਕਮੇਟੀ ਆਫ ਦਾ ਰੈੱਡ ਕਰਾਸ, ਇਹਨਾਂ ਨੇ ਜੋ ਹੋਸਟੇਜਸ ਦਾ ਕੈਦੀ ਹੈਗੇ ਆ, ਉਹਨਾਂ ਨੂੰ ਗਾਜ਼ਾ ਤੋਂ ਲੈ ਕੇ ਈਜਿਪਟ ਦੇ ਵਿੱਚ ਲੈ ਕੇ ਗਏ ਹੈਗੇ ਆ, ਇਹ ਜੋ ਰੈੱਡ ਕਰਾਸ ਵਾਲੇ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਰੈਜ਼ੀਡੈਂਟਸ ਗਾਜ਼ਾ ਦੇ ਸੀਗੇ, ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਜ਼ਿਆਦਾ ਤਕਲੀਫ ਦੇ ਵਿੱਚ ਸੀ, ਕਿਉਂਕਿ ਬੰਬਾਰਡਮੈਂਟ ਹੋ ਰਹੀ ਸੀ, ਕਿਸੇ ਤਰ੍ਹਾਂ ਦਾ ਬਿਜਲੀ ਨਹੀਂ, ਪਾਣੀ ਨਹੀਂ, ਫੂਡ ਨਹੀਂ। ਸੋ ਹੁਣ ਉਹਨਾਂ ਨੂੰ ਵੀ ਥੋੜਾ ਮੌਕਾ ਮਿਲੂਗਾ। ਫੂਡ ਜਿਹੜਾ ਆ ਯੂਨੈਸਕੋ ਵੱਲੋਂ ਭੇਜਿਆ ਜਾ ਰਿਹਾ, ਯੂਐਨਓ ਵੱਲੋਂ ਭੇਜਿਆ ਜਾ ਰਿਹਾ, ਉਹ ਉੱਥੇ ਪਹੁੰਚੂਗਾ। ਅਕਤੂਬਰ 7 ਦੇ ਵਿੱਚ ਹਮਾਸ ਨੇ ਅਟੈਕ ਕੀਤਾ ਸੀ ਇਜ਼ਰਾਈਲ ਦੇ ਉੱਤੇ, ਜਦੋਂ ਉਹਨਾਂ ਨੇ 200 ਤੋਂ ਵੱਧ ਲੋਕਾਂ ਨੂੰ ਕੈਦੀ ਬਣਾ ਲਿਆ ਸੀਗਾ। ਹਜੇ ਤੱਕ ਕੋਈ ਰਿਪੋਰਟ ਨਹੀਂ ਆ ਰਹੀ ਕਿਸੇ ਤਰ੍ਹਾਂ ਦੀ ਫਾਈਟਿੰਗ ਦੀ, ਜਦੋਂ ਤੋਂ ਟਰੂਸ ਸ਼ੁਰੂ ਹੋਇਆ ਆ। ਗਾਜ਼ਾ ਦੇ 2.3 ਮਿਲੀਅਨ ਪੈਲਸਤੀਨੀਅਨਸ ਕਹਿੰਦੇ ਪਏ 7 ਹਫ਼ਤਿਆਂ ਤੋਂ ਬਾਅਦ ਇਜ਼ਰਾਈਲੀ ਬੰਬਾਰਡਮੈਂਟ, ਜਿਹਦੇ ਨਾਲ ਹਜ਼ਾਰਾਂ ਲੋਕ ਮਾਰੇ ਗਏ ਆ। ਪੂਰੇ ਦੇ ਪੂਰੇ ਜਿਹੜੇ ਸ਼ਹਿਰ ਆ ਉਹ ਫਲੈਟ ਕਰ ਦਿੱਤੇ ਗਏ ਹੈਗੇ ਆ। 3 ਕੁਆਟਰ ਪੋਪੂਲੇਸ਼ਨ ਜਿਹੜੀ ਆ, 75% ਪੋਪੂਲੇਸ਼ਨ ਦੇ ਘਰ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਪੂਰਾ ਤਬਾਹੀ ਦੇ ਨਾਲ ਫਲੈਟ ਕਰ ਦਿੱਤੇ ਗਏ ਹੈਗੇ ਆ। ਸੋ ਜੋ ਗਾਜ਼ਾ ਦੇ ਵਿੱਚੋਂ ਵੀ ਮਿਲੀਟੈਂਟਸ ਵੱਲੋਂ ਇਜ਼ਰਾਈਲ ਦੇ ਵੱਲ ਜੋ ਫਾਇਰ ਕੀਤੇ ਜਾ ਰਹੇ ਸੀ ਰਾਕੇਟਸ, ਉਹਨਾਂ ਨੂੰ ਵੀ ਬੰਦ ਕੀਤਾ ਗਿਆ ਹੈਗਾ ਆ। ਸੋ ਇਹਨਾਂ ਦੇ ਬਦਲੇ ਹੁਣ 39 ਦੇ ਕਰੀਬ ਜਿਹੜੇ ਪ੍ਰਿਜ਼ਨਰਸ ਆ ਪੈਲਸਤੀਨੀਅਨ, ਉਹਨਾਂ ਨੂੰ ਛੱਡਿਆ ਜਾਊਗਾ। ਸੋ ਜਿਨ੍ਹਾਂ ਦੇ ਵਿੱਚ ਬੱਚੇ ਕਾਫੀ ਹੈਗੇ ਆ, ਜੋ ਇਜ਼ਰਾਈਲ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਕੈਦੀ ਬਣਾਏ ਹੋਏ ਹੈਗੇ ਆ। ਟੋਟਲ ਕੈਦੀਆਂ ਦੀ ਗਿਣਤੀ 240 ਦੱਸੀ ਗਈ ਆ ਇਜ਼ਰਾਈਲ ਵੱਲੋਂ। ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਦੇ ਅਗੇਂਸਟ ਲੋਕ ਇਜ਼ਰਾਈਲ ਦੇ ਵਿੱਚ ਵੀ ਬਹੁਤ ਗੁੱਸੇ ਦੇ ਵਿੱਚ ਆ ਕਿ ਜੋ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕੈਦੀ ਬਣਾਇਆ ਗਿਆ ਆ, ਉਹਨਾਂ ਨੂੰ ਜਲਦੀ ਡੀਲ ਬਣਾ ਕੇ ਨਹੀਂ ਲਿਆਇਆ ਜਾ ਰਿਹਾ ਹੈਗਾ। ਅਮਰੀਕਾ ਵਾਲੇ ਵੀ ਡੀਲ ਦੇ ਵਿੱਚ ਬਿਹਾਈਂਡ ਦਾ ਸੀਨ ਪੂਰੇ ਇਨਵੋਲਵ ਸੀ, ਕਿਉਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਉੱਤੇ ਵੀ ਜੋ ਅਮਰੀਕਾ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਕੰਮ ਕਰਦੇ EMPLOYEES ਵੱਲੋਂ, ਪਲੱਸ ਉਹਨਾਂ ਦੇ ਜਿਹੜੇ ਸਪੋਰਟਰਸ ਆ, ਉਹਨਾਂ ਵੱਲੋਂ ਵੀ ਕਾਫੀ ਪ੍ਰੈਸ਼ਰ ਸੀ ਕਿ ਇਹ ਉੱਥੇ ਜੈਨੋਸਾਈਡ ਚੱਲ ਰਿਹਾ ਹੈਗਾ, ਇਸ ਨੂੰ ਇਮੀਡੀਏਟਲੀ ਰੋਕਿਆ ਜਾਵੇ। ਆਫ ਕੋਰਸ ਸਾਰੇ ਕਹਿੰਦੇ ਆ ਕਿ ਜੋ ਹਮਾਸ ਨੇ ਕੀਤਾ ਉਹ ਟੋਟਲੀ ਗਲਤ ਆ, ਪਰ ਉਸ ਤੋਂ ਬਾਅਦ ਜੋ ਇਜ਼ਰਾਈਲ ਨੇ 13,000 ਦੇ ਕਰੀਬ ਲੋਕਾਂ ਨੂੰ ਮਾਰਿਆ, ਉਹ ਉਸ ਤੋਂ ਵੀ ਜ਼ਿਆਦਾ ਜਿਹੜਾ ਗਲਤ ਹੈਗਾ ਆ। ਟੋਟਲ 50 ਕੈਦੀਆਂ ਨੂੰ ਛੱਡਣਾ ਹੈਗਾ ਆ ਅੱਜ ਉਹਨਾਂ ਨੇ, ਕੁਛ 1-2 ਦਿਨਾਂ ਦੇ ਵਿੱਚ ਤੇ ਸ਼ੁੱਕਰਵਾਰ ਦਿਨ ਚੁਣਿਆ ਗਿਆ ਸੀ। ਪਰ ਦੂਸਰੇ ਪਾਸੇ ਜਿਹੜੇ ਪੈਲਸਤੀਨੀਅਨ ਵੀ ਆ, ਉਹਨਾਂ 'ਚ ਵੀ ਕਈ ਗੁੱਸਾ ਆ। ਉਹ ਵੀ ਕਹਿ ਰਹੇ ਆ ਵੀ ਨਹੀਂ, ਇਹ ਜਾਣਬੁੱਝ ਕੇ ਇਹ ਦਿਨ ਚੁਣੇ ਗਏ ਆ, ਕਿਉਂਕਿ ਥੈਂਕਸਗਿਵਿੰਗ ਦਾ ਦਿਨ ਹੁੰਦਾ ਆ, ਵੀ ਲੋਕਾਂ ਦਾ ਧਿਆਨ ਨਾ ਜਾਵੇ ਉੱਧਰ। ਫਿਰ ਇਹਨਾਂ ਦੀ ਸੇਲ ਹੁੰਦੀ ਆ, ਬਲੈਕ ਫਰਾਈਡੇ ਸੇਲ ਹੁੰਦੀ ਆ। ਸੋ ਸਾਰਾ ਕੁਝ ਉਹ ਇਹ ਵੀ ਕਹਿ ਰਹੇ ਹੈਗੇ ਆ। ਦੋਨਾਂ ਪਾਸਿਆਂ ਦੇ ਉੱਤੇ ਜਿਹੜੀਆਂ ਇਮੋਸ਼ਨਸ ਆ ਲੋਕਾਂ ਦੀਆਂ, ਉਹ ਮਿਕਸ ਹੈਗੀਆਂ ਆ। ਜਿਨ੍ਹਾਂ ਦੇ ਬੱਚੇ ਮਾਰੇ ਗਏ ਆ ਉਹ ਤਾਂ ਆ ਨਹੀਂ ਸਕਦੇ ਵਾਪਸ, ਤੇ ਜਿਨ੍ਹਾਂ ਦੇ ਕਿਡਨੈਪ ਕੀਤੇ ਹੋਏ ਆ ਉਹਨਾਂ ਨੂੰ ਆਸ ਹੈਗੀ ਆ ਵੀ ਹੋ ਸਕਦਾ ਸਾਡਾ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਬੱਚਾ ਜੋ ਵੀ ਆ ਉਹ ਸਾਡੇ ਨਾਲ ਛੇਤੀ ਜੁੜ ਜਾਊਗਾ। ਥਾਈ ਦੇ ਪ੍ਰਾਈਮ ਮਿਨਿਸਟਰ ਸਰੈਥਾ ਥੇਵੀਸਿਨ, ਉਹਨਾਂ ਨੇ ਕਨਫਰਮ ਕੀਤਾ ਹੈ ਵੀ 12 ਦੇ ਕਰੀਬ ਥਾਈਲੈਂਡ ਦੇ ਨੈਸ਼ਨਲ ਨੂੰ ਛੱਡਿਆ ਗਿਆ ਆ। ਇਹ ਬੜੀ ਹੈਰਾਨੀ ਦੀ ਗੱਲ ਆ ਵੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਥਾਈਲੈਂਡ ਦੇ ਲੋਕ ਇਜ਼ਰਾਈਲ 'ਚ ਕੰਮ ਕਰਦੇ ਸੀ, ਖਾਸ ਕਰਕੇ ਫਾਰਮ ਦੇ ਵਿੱਚ।
ਤੇ ਇੱਕ ਖੇਤ ਦੇ ਵਿੱਚ ਤਾਂ ਬਹੁਤ ਜਿਹੜੇ ਲੋਕ ਆ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ ਜਦੋਂ ਹਮਾਸ ਵਾਲਿਆਂ ਨੇ ਅਟੈਕ ਕੀਤਾ ਸੀਗਾ। ਫੁਟੇਜ ਵੀ ਸ਼ੋ ਹੋਈ ਆ ਈਜਿਪਟ ਨੂੰ ਰਾਫਾ ਦਾ ਜੋ ਕ੍ਰਾਸਿੰਗ ਬਾਰਡਰ ਕ੍ਰਾਸਿੰਗ ਹੈਗਾ ਉੱਥੋਂ ਦੀ ਰੈੱਡ ਕਰਾਸ ਵਾਲੇ ਜਦੋਂ ਐਂਬੂਲੈਂਸਸ ਦੇ ਥਰੂ ਲੈ ਕੇ ਜਾ ਰਹੇ ਸੀ। ਇੰਟਰਨੈਸ਼ਨਲ ਕਮੇਟੀ ਆਫ ਦਾ ਰੈੱਡ ਕਰਾਸ ਨੇ ਇੱਕ ਵਾਰੀ ਫਿਰ ਕਨਫਰਮ ਕੀਤਾ ਆ 24 ਦੇ ਕਰੀਬ ਕੈਦੀਆਂ ਨੂੰ ਗਾਜ਼ਾ ਦੇ ਵਿੱਚੋਂ ਹਮਾਸ ਕੋਲੋਂ ਛੁਡਾ ਕੇ ਈਜਿਪਟ ਦੇ ਵਿੱਚ ਲਿਜਾਇਆ ਗਿਆ ਆ ਤੇ ਉੱਥੇ ਉਹਨਾਂ ਦਾ ਜਿਹੜਾ ਮੈਡੀਕਲ ਚੈੱਕਅਪ ਕਰਕੇ ਇਜ਼ਰਾਈਲ ਦੇ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਊਗਾ। 4 ਟਰੱਕ ਗੈਸ ਦੇ ਤੇ 4 ਟਰੱਕ ਕੁਕਿੰਗ ਗੈਸ ਦੇ ਇਹ ਈਜਿਪਟ ਤੋਂ ਐਂਟਰ ਹੋਏ ਆ। ਨਾਲ ਦੀ ਨਾਲ 200 ਦੇ ਕਰੀਬ ਜਿਹੜੇ ਟਰੱਕ ਆ ਜਿਨ੍ਹਾਂ ਦੇ ਵਿੱਚ ਰਿਲੀਫ ਦੀਆਂ ਸਪਲਾਈਜ਼ ਆ, ਜਿਹਦੇ ਵਿੱਚ ਮੈਡੀਸਨ ਆ, ਫੂਡ ਆ, ਉਹ ਵੀ ਐਂਟਰ ਹੋਏ ਹੈਗੇ ਆ। ਸੋ ਇਜ਼ਰਾਈਲ ਦੇ ਵਿੱਚ ਫਿਊਲ ਦੇ ਉੱਤੇ ਬੈਨ ਲਾਇਆ ਗਿਆ ਸੀ ਤਾਂ ਕਿ ਹਮਾਸ ਵਾਲੇ ਕਿਸੇ ਤਰ੍ਹਾਂ ਯੂਜ਼ ਨਾ ਕਰ ਸਕਣ। ਇਸ ਟਰੂਸ ਦੇ ਵਿੱਚ ਇਜ਼ਰਾਈਲ ਵਾਲੇ ਐਗਰੀ ਕੀਤੇ ਆ ਵੀ 1,30,000 ਲੀਟਰ ਜਾਂ 34,340 ਗੈਲਨ ਫਿਊਲ ਹਰ ਰੋਜ਼ ਗਾਜ਼ਾ ਦੇ ਵਿੱਚ ਭੇਜਿਆ ਜਾ ਸਕਦਾ ਹੈਗਾ ਆ, ਜਦ ਕਿ ਗਾਜ਼ਾ ਦੇ ਵਿੱਚ ਰਹਿੰਦੇ ਲੋਕਾਂ ਦੀ ਜ਼ਰੂਰਤ 1 ਮਿਲੀਅਨ ਲੀਟਰ ਤੋਂ ਵੀ ਵੱਧ ਹੈਗੀ ਆ। ਜਿਹੜੇ ਗਾਜ਼ਾ ਦੇ ਵਿੱਚ 2.3 ਮਿਲੀਅਨ ਲੋਕ ਰਹਿੰਦੇ ਆ ਉਹ ਬਹੁਤੇ ਸਦਰਨ ਪੋਰਸ਼ਨ ਆਫ ਦਾ ਟੈਰੀਟਰੀ ਜੋ ਆ ਉਧਰ ਨੂੰ ਉਹਨਾਂ ਨੂੰ ਧੱਕਿਆ ਗਿਆ ਹੈਗਾ ਆ। 1 ਮਿਲੀਅਨ ਲੋਕ UN ਸਕੂਲ ਟਰਨਡ ਸ਼ੈਲਟਰਸ, ਜਿਹੜੇ ਸਕੂਲ ਆ ਉਹਨਾਂ ਨੂੰ ਸ਼ੈਲਟਰਸ ਦੇ ਵਿੱਚ ਬਦਲਿਆ ਗਿਆ। 1 ਮਿਲੀਅਨ ਲੋਕ ਉਹਨਾਂ ਦੇ ਵਿੱਚ ਰਹਿ ਰਹੇ ਹੈਗੇ ਆ। ਪਿਛਲੇ ਦਿਨਾਂ 'ਚ ਆਪਾਂ ਖਬਰਾਂ ਸੁਣੀਆਂ ਸੀ ਕਿਸ ਤਰ੍ਹਾਂ ਹਸਪਤਾਲ ਦੇ ਉੱਤੇ ਵੀ ਈਵਨ ਕੁਝ ਸਕੂਲ ਦੇ ਉੱਤੇ ਵੀ ਬੰਬਾਰਡਮੈਂਟ ਹੋਈ, ਜਿਹਦੇ ਨਾਲ ਕਈ ਬੱਚੇ ਮਾਰੇ ਗਏ। ਹੰਡਰਡਸ ਆਫ ਥਾਊਜ਼ੈਂਡਸ ਆਫ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਨਾਰਦਰਨ ਗਾਜ਼ਾ ਤੋਂ ਸਾਊਥ ਵੱਲ ਨੂੰ। ਇਜ਼ਰਾਈਲ ਨੇ ਵਾਰਨਿੰਗ ਵੀ ਇਸ਼ੂ ਕੀਤੀ ਆ ਵੀ ਕੋਈ ਵਾਪਸ ਮੁੜ ਕੇ ਨਾ ਆਵੇ। ਸੋ ਨਾਰਦਰਨ ਗਾਜ਼ਾ ਦੇ ਵਿੱਚ ਫੋਕਸ ਇਜ਼ਰਾਈਲ ਦਾ ਗਰਾਊਂਡ ਅਸੌਲਟ ਦਾ ਹੀ ਹੈਗਾ ਆ। ਇਜ਼ਰਾਈਲੀ ਟਰੂਪ ਨੇ 2 ਲੋਕਾਂ ਨੂੰ ਮਾਰਿਆ ਵੀ ਹੈਗਾ ਆ, 11 ਨੂੰ ਫੱਟੜ ਕੀਤਾ ਆ ਪਿਛਲੇ ਦਿਨਾਂ 'ਚ। ਈਵਨ ਜਿਹੜਾ ਉੱਥੇ ਦਾ ਐਲ ਸ਼ੈਫਾ ਹਸਪੀਟਲ ਆ ਉਹਦਾ ਜਿਹੜਾ ਡਾਇਰੈਕਟਰ ਆ ਉਸ ਨੂੰ ਵੀ ਮੇਨ ਡਾਕਟਰ ਜੋ ਆ ਉਸ ਨੂੰ ਵੀ ਆਪਣੇ ਇਹਨਾਂ ਨੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਜੋ ਲੋਕ ਆ ਫਲਸਤੀਨੀਅਨ ਉਹ ਚੀਖ ਰਹੇ ਆ, ਕੁਰਲਾ ਰਹੇ ਆ ਵੀ ਸਾਡੇ ਕੋਲ ਕੋਈ ਕੱਪੜੇ ਨਹੀਂ ਹੈਗੇ, ਕਿਉਂਕਿ ਘਰ ਤਾਂ ਉਹਨਾਂ ਦੇ ਤਬਾਹ ਕਰ ਦਿੱਤੇ ਗਏ ਆ, ਫੂਡ ਨਹੀਂ ਹੈਗਾ, ਪੀਣ ਲਈ ਪਾਣੀ ਨਹੀਂ ਹੈਗਾ। ਤੇ ਸਿਚੁਏਸ਼ਨ ਅੱਜ ਦੇ ਯੁੱਗ ਦੇ ਵਿੱਚ ਇਸ ਨੂੰ ਇੱਕ ਤਰ੍ਹਾਂ ਨਾਲ ਤਬਾਹੀ ਹੀ ਕਹਿ ਸਕਦੇ ਹੈਗੇ ਆ। ਸੋ ਹੁਣ ਦੇਖਦੇ ਆ ਹੋਰ ਕਿੰਨੇ ਕੁ ਜਿਹੜੇ ਆ ਜਿਹੜੇ ਕੈਦੀ ਆ ਉਹਨਾਂ ਨੂੰ ਛੱਡਿਆ ਜਾਂਦਾ ਹੈਗਾ। ਪਾਲਸਤੀਨੀਅਨ ਪ੍ਰਿਜ਼ਨਰ ਕਲੱਬ ਦੇ ਮੁਤਾਬਕ ਇੱਕ ਐਡਵੋਕੇਸੀ ਗਰੁੱਪ ਹੈਗਾ, ਉਹਨਾਂ ਨੇ ਇਹ ਕਿਹਾ ਵੀ ਇਜ਼ਰਾਈਲ ਵਾਲੇ 7200 ਪਾਲਸਤੀਨੀਅਨਸ ਨੂੰ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਰੱਖੇ ਆ ਸਿਕਿਉਰਿਟੀ ਚਾਰਜਸ ਦੇ ਉੱਤੇ। ਤੇ 2000 ਜਦੋਂ ਤੋਂ ਜੰਗ ਸ਼ੁਰੂ ਹੋਈ ਆ ਉਤੋਂ ਅਰੈਸਟ ਕੀਤਾ ਹੋਇਆ। ਸੋ ਟੋਟਲ 7200 ਦੇ ਕਰੀਬ ਪਾਲਸਤੀਨੀਅਨ ਜੋ ਆ ਉਹ ਇਜ਼ਰਾਈਲ ਵਾਲਿਆਂ ਨੇ ਆਪਣੇ ਕੋਲ ਅਰੈਸਟ ਕਰਕੇ ਰੱਖੇ ਹੋਏ ਹੈਗੇ।